ਬਾਬਾ ਨਾਨਕ ਸਰਕਾਰ ਨੇ ਫਰਮਾਇਆ ਸੀ ਕਿ ਧਨ ਲਿਖਾਰੀ ਨਾਨਕਾ ਜਿਸ ਨਾਮ ਲਿਖਾਇਆ ਸੱਚ। ਲਿਖਤਾਂ ਨਾਲ ਜੁੜੇ ਹੋਏ ਹਮੇਸ਼ਾ ਨਵੇਂ ਆਈਡੀਆਜ਼ ਨਾਲ ਜੁੜੇ ਹੁੰਦੇ ਨੇ। ਨਵੇਂ ਆਈਡੀਆਜ਼ ਕਿੱਥੋਂ ਆਉਂਦੇ ਨੇ? ਉਹ ਦੁਨੀਆ ਦੇਖਦੇ ਹਨ ਔਰ ਖੂਬਸੂਰਤੀਆਂ ਦੀਆਂ ਨਵੀਆਂ ਦੁਨੀਆ ਤਖਲੀਕ ਕਰਦੇ ਹਨ। ਇਹਨਾਂ ਦੇ ਵਿੱਚੋਂ ਇੱਕ ਲਿਖਾਰੀ, ਇੱਕ ਸ਼ਾਇਰਾ ਅੱਜ ਸਾਡੇ ਨਾਲ ਜੁੜੇ ਨੇ ਆਸਟ੍ਰੇਲੀਆ ਤੋਂ। ਇਹਨਾਂ ਦਾ ਤਾਰਫ ਇਹ ਹੈ ਕਿ ਪਹਿਲੇ 2 ਪ੍ਰੋਗਰਾਮ ਇਹਨਾਂ ਦੇ ਤੁਸੀਂ ਦੇਖ ਚੁੱਕੇ ਹੋ। ਜੈਸਮੀਨ ਇਹਨਾਂ ਦਾ ਨਾਮ ਹੈ। ਚੜ੍ਹਦੇ ਪੰਜਾਬ ਤੋਂ ਇਹ ਆਸਟ੍ਰੇਲੀਆ ਦੇ ਵਿੱਚ 2012 ਦੇ ਵਿੱਚ ਜਾਂਦੇ ਹਨ ਔਰ ਉੱਥੇ ਮੁਖਤਲਿਫ ਜਿਹੜੀਆਂ ਪੰਜਾਬੀ ਲਿਟਰੇਰੀ ਸੱਥਾਂ ਹਨ ਉਹਨਾਂ ਨਾਲ ਜੁੜੇ। ਅੱਜ ਕੱਲ੍ਹ ਅਗਰ ਇਹਨਾਂ ਨੂੰ ਦੇਖਣਾ ਹੋਏ ਤਾਂ ਮੈਲਬਰਨ ਪੰਜਾਬੀ ਸੱਥ ਜਿਹੜੀ ਹੈ ਉਹਨਾਂ ਲਈ ਇੱਕ ਪ੍ਰੋਗਰਾਮ ਵੀ ਖਾਸ ਉਚੇਤੇ ਤੌਰ 'ਤੇ ਕਰਦੇ ਨੇ। ਸਾਫਤ ਦੇ ਵਿੱਚ ਵੀ ਇਹ ਪੈਰ ਰੱਖ ਰਹੇ ਹਨ ਕਿਉਂਕਿ ਜਿਹੜੇ ਪ੍ਰੋਗਰਾਮਿੰਗ ਕਰਦੇ ਨੇ ਉਹਨਾਂ ਦਾ ਪੱਤਰਕਾਰੀ ਦੇ ਨਾਲ ਬੜਾ ਗਹਿਰਾ ਰਿਲੇਸ਼ਨ ਹੁੰਦਾ ਹੈ। ਇੱਕ ਸੀਰੀਜ਼ ਇਹਨਾਂ ਦੇ ਨਾਲ ਪ੍ਰੋਗਰਾਮ ਦੀ ਜਿਵੇਂ ਕਿ ਚੱਲੇਗੀ। ਅੱਜ ਦੀ ਸੀਰੀਜ਼ ਦੇ ਵਿੱਚ ਜਾਂ ਅੱਜ ਦੀ ਐਪੀਸੋਡ ਦੇ ਵਿੱਚ ਅਸੀਂ ਜਾਣਾਂਗੇ ਇਹਨਾਂ ਦਾ ਸ਼ਹਿਰੀ ਵੱਲ ਰੁਝਾਨ ਕਿਵੇਂ ਵੱਧਦਾ ਹੈ ਔਰ ਆਸਟ੍ਰੇਲੀਆ ਦੇ ਅੰਦਰ ਫਿਰ ਜਦੋਂ ਜਾਂਦੇ ਨੇ ਤਾਂ ਆਸਟ੍ਰੇਲੀਆ ਦੇ ਅੰਦਰ ਪੰਜਾਬੀ ਲਿਟਰੇਚਰ ਦੀ, ਪੰਜਾਬੀ ਬੋਲੀ ਦੀ ਔਰ ਸਾਡੇ ਪੰਜਾਬੀਆਂ ਦੀ ਕੀ ਹਾਲਤ ਹੈ, ਉਹ ਕਿੱਥੇ ਖੜੇ ਹਨ। ਸੋ ਜੀ ਆਇਆਂ ਨੂੰ ਜੈਸਮੀਨ ਜੀ। ਬਹੁਤ ਬਹੁਤ ਸ਼ੁਕਰੀਆ ਅਹਿਮਦ ਸਾਹਿਬ, ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਸਲਾਮ, ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਖਾਸ ਟਾਈਮ ਦੇ ਵਿੱਚ ਖਾਸ ਟਾਈਮ ਸਾਡੇ ਦੇਖਣ ਵਾਲਿਆਂ ਵਾਸਤੇ ਆਪਣਾ ਰੱਖਿਆ ਔਰ ਟਾਕ ਦਾ ਸਿਲਸਿਲਾ ਜੋ ਅਸੀਂ ਪਿੱਛੇ ਸ਼ੁਰੂ ਕੀਤਾ ਸੀ ਉਹਦੀ ਕੰਟੀਨਿਊਟੀ ਅੱਗੇ ਬਣ ਰਿਹਾ। ਪਲੀਜ਼ ਇਹ ਦੱਸੋ ਕਿ ਸ਼ਹਿਰੀ ਵੱਲ ਤੁਹਾਡਾ ਆਉਣਾ, ਕਿਉਂਕਿ ਪੰਜਾਬ ਦੇ ਜਿਹੜੀ ਅੱਜ ਕੱਲ੍ਹ ਅਸੀਂ ਕਹਿ ਲਈ ਵੀ ਯੂਥ ਕਹਿ ਲਈਏ ਜਾਂ ਆਮ ਜਿਹੜੇ ਅਸੀਂ ਕਹਿੰਦੇ ਹਾਂ ਕਿ ਬਾਕੀ ਲੋਕਾਈ ਹੈ, ਉਹ ਥੋੜ੍ਹਾ ਜਿਹਾ ਦੂਰ ਹੁੰਦੀ ਜਾ ਰਹੀ ਹੈ ਔਰ ਇਸ ਦੂਰੀ ਦਾ ਕੋਈ 1 ਸਦੀ ਪਹਿਲੇ, 1 ਸਦੀ ਤੋਂ ਵੀ ਜ਼ਿਆਦਾ ਪੰਜਾਬੀ ਦੇ ਵੱਡੇ ਸ਼ਾਇਰ ਮੀਆਂ ਮੁਹੰਮਦ ਬਖਸ਼ ਉਹ ਗਿਲਾ ਵੀ ਕਰਦੇ ਨੇ, ਇੱਕ ਸ਼ਿਕਵਾ ਵੀ ਕਰਦੇ ਨੇ। ਜਿਹੜਾ ਮੈਂ ਸ਼ੇਰ ਸੁਣਾ ਵੀ ਦੇਣਾ ਕਿ ਮਰ ਮਰ ਇੱਕ ਬਣਾਵਣ ਸ਼ੀਸ਼ਾ, ਮਾਰ ਵੱਟਾ ਇੱਕ ਬੰਨਦੇ, ਦੁਨੀਆ ਉੱਤੇ ਥੋੜ੍ਹੇ ਰਹਿੰਦੇ, ਕਦਰ ਸ਼ਨਾ ਸੁਖਨ ਦੇ। ਸੋ ਸੁਖਨ ਦੇ ਨਾਲ, ਲਿਟਰੇਚਰ ਦੇ ਨਾਲ ਤਾਂ ਲੋਕ ਨਹੀਂ ਜੁੜਦੇ। ਤੁਹਾਡਾ ਇਹਦੇ ਨਾਲ ਜੁੜਨਾ ਉਹ ਕਿਵੇਂ ਬਣਿਆ? ਜੀ ਇਹ ਬਿਲਕੁਲ ਇੱਕ ਸਬੱਬ ਬਣਿਆ ਸੀਗਾ। ਜਿੱਦਾਂ ਮੇਰੇ ਫਾਦਰ ਸਾਹਿਬ ਬਹੁਤ ਪੜ੍ਹਦੇ ਸੀਗੇ ਲਿਟਰੇਚਰ ਨੂੰ, ਪਰ ਉਹ ਲਿਖਦੇ ਨਹੀਂ ਸੀਗੇ। ਮੈਂ ਸਭ ਤੋਂ ਪਹਿਲਾਂ, ਜੇ ਮੈਨੂੰ ਜਿੱਥੋਂ ਯਾਦ ਹੋਵੇ ਕਿ ਮੈਂ ਕਦੋਂ ਲਿਖਿਆ ਸੀਗਾ, ਕੋਈ ਮੈਂ ਤਾਂ ਲਿਖਦੀ ਨਹੀਂ ਸੀ, ਨਾ ਹੀ ਮੇਰੀ ਕੋਈ ਮਨਸ਼ਾ ਸੀ ਕਿ ਮੈਂ ਲਿਖਣਾ ਹੈ, ਰਾਈਟਰ ਬਣਨਾ ਹੈ, ਕੁਛ ਏਦਾਂ ਦੀ ਕੋਈ ਮਨਸ਼ਾ ਨਹੀਂ ਸੀਗੀ। ਇੱਕ ਵਾਰ ਅਖਬਾਰ ਦੇ ਵਿੱਚ ਇੱਕ ਫੋਟੋ ਆਈ ਸੀ ਜਿਹਦੇ ਵਿੱਚ ਇੱਕ ਬੱਚਾ ਹੁੰਦਾ ਔਰ ਉਹ ਬਹੁਤ ਗੁਰਬਤ ਦੇ ਵਿੱਚ ਹੁੰਦਾ ਤੇ ਉਹ ਡਸਟਬਿਨ ਦੇ ਵਿੱਚੋਂ ਖਾਣਾ ਕੱਢ ਕੇ ਖਾ ਰਿਹਾ ਹੁੰਦਾ। ਤੇ ਮੇਰੇ ਇੱਕ ਮਨ ਦੇ ਵਿੱਚ ਲਾਈਨ ਆਈ ਹੈ ਕਿ ਤਸਵੀਰ ਇਹ ਮੈਨੂੰ ਬਹੁਤ ਕੁਝ ਸਮਝਾ ਗਈ, ਇਹ ਹੈ ਨਹੀਂ, ਉਹ ਹੈ ਨਹੀਂ, ਚਾਹੇ ਕਈ ਝੇੜੇ ਮੁਕਾ ਗਈ, ਤਸਵੀਰ ਰੱਬ ਦਾ ਸ਼ੁਕਰਾਨਾ ਕਰਨਾ ਮੈਨੂੰ ਸਿਖਾ ਗਈ, ਇਹ ਤਸਵੀਰ ਮੈਨੂੰ ਬਹੁਤ ਕੁਝ ਸਮਝਾ ਗਈ। ਮੈਨੂੰ ਲਾਈਨਾਂ ਚੰਗੀਆਂ ਲੱਗੀਆਂ ਤੇ ਮੈਂ ਪੇਪਰ ਤੇ ਲਿਖ ਲਈਆਂ ਤੇ ਮੇਰੇ ਫਾਦਰ ਸਾਹਿਬ ਮੈਨੂੰ ਕਹਿੰਦੇ ਵੀ ਇਹ ਤੇਰੇ ਵਿੱਚ ਥੋੜੇ ਸਿਚੁਏਸ਼ਨਲ ਜਿਹੜੇ ਰਾਈਟਰ ਹੁੰਦੇ ਨੇ ਉਹਨਾਂ ਵਾਲੇ ਗੁਣ ਹੈਗੇ ਨੇ ਤੇ ਇਸ ਪਾਸੇ ਜਦੋਂ ਤੇਰੇ ਦਿਮਾਗ 'ਚ ਕੁਝ ਆਉਂਦਾ ਤੇ ਤੂੰ ਲਿਖਿਆ ਕਰ। ਫਿਰ ਏਦਾਂ ਹੀ ਮੈਨੂੰ ਕੋਈ ਵੀ ਜਦੋਂ ਕਿਸੇ ਵੀ ਚੀਜ਼ ਦੇ ਮਨ ਨੂੰ ਠੇਸ ਲਾ ਦੇਣੀ ਹੈ, ਕਿਸੇ ਚੀਜ਼ ਬਾਰੇ ਸੋਚਣਾ, ਪ੍ਰਭਾਵਿਤ ਕਰ ਦੇਣਾ, ਤੇ ਫਿਰ ਮੈਂ ਲਿਖ ਲੈਂਦੀ ਸੀਗੀ ਉਸ ਚੀਜ਼ ਬਾਰੇ। ਮੈਂ ਲਿਖਦੀ ਰਹੀ, ਮੇਰੇ ਫਾਦਰ ਸਾਹਿਬ ਮੈਨੂੰ ਸਪੋਰਟ ਕਰਦੇ ਹੁੰਦੇ ਸੀ, ਜਿੱਦਾਂ ਮੈਂ ਪਿਛਲੇ ਐਪੀਸੋਡ ਦੇ ਵਿੱਚ ਦੱਸਿਆ। ਫਿਰ ਫਾਦਰ ਸਾਹਿਬ ਦੁਨੀਆ ਤੋਂ ਚਲੇ ਗਏ, ਫਿਰ ਉਸ ਚੀਜ਼ ਨੂੰ ਪ੍ਰੇਰਿਤ ਕਰਨ ਵਾਲਾ ਕੋਈ ਨਹੀਂ ਰਿਹਾ, ਉਸ ਚੀਜ਼ ਨੂੰ ਸ਼ਾਬਾਸ਼ੀ ਦੇਣ ਵਾਲਾ ਕੋਈ ਨਹੀਂ ਰਿਹਾ, ਤੇ ਫਿਰ ਮੈਂ ਬੰਦ ਕਰ ਦਿੱਤਾ ਲਿਖਣਾ। ਫਿਰ 2019 ਦੇ ਵਿੱਚ ਜਦੋਂ ਮੇਰੀ ਬੇਟੀ ਦਾ ਜਨਮ ਹੋਇਆ, ਮੈਂ ਮੈਟਰਨਿਟੀ ਲੀਵ ਤੇ ਸੀਗੀ 1 ਸਾਲ ਦੀ। ਫਿਰ ਥੋੜਾ ਲਿਟਰੇਚਰ ਵੱਲ ਧਿਆਨ ਫੇਰ ਗਿਆ, ਪੜ੍ਹਨਾ ਸ਼ੁਰੂ ਕੀਤਾ ਤੇ ਫਿਰ ਦੁਬਾਰਾ ਮੈਂ ਲਿਖਣਾ ਸ਼ੁਰੂ ਕੀਤਾ। ਠੀਕ ਹੈ। ਅੱਛਾ, ਇਹਨਾਂ ਜਿਹੜਾ ਤੁਸੀਂ ਇਸ ਦੌਰਾਨ ਜ਼ਰੀ ਜੀ ਗੱਲ ਹੈ, ਸ਼ਾਇਰੀ ਤੋਂ ਪਹਿਲੇ, ਕਰਨ ਤੋਂ ਪਹਿਲੇ ਉਹ ਕਾਫੀ ਸਾਰੀ ਸ਼ਾਇਰੀ ਪੜ੍ਹਦਾ ਵੀ ਹੈ, ਉਹਦੇ ਅੰਦਰ ਪੁਖਤਗੀ ਤਦੇ ਆਉਂਦੀ ਹੈ, ਉਹਦਾ ਖਾਸ ਢੰਗ, ਉਹਦਾ ਸਲੂਕ ਉਹ ਤਦੇ ਬਣਦਾ ਹੈ ਕਿ ਉਹ ਬਹੁਤ ਸਾਰੇ ਸ਼ਾਇਰਾਂ ਨੂੰ ਪੜ੍ਹਦਾ ਹੈ। ਅਗਰ ਅਸੀਂ ਦੇਖਣਾ ਹੋਵੇ ਚੜ੍ਹਦੇ ਪੰਜਾਬ ਦੇ ਅੰਦਰ ਪੰਜਾਬੀ ਲਿਟਰੇਚਰ ਨੂੰ, ਪੰਜਾਬੀ ਪੋਇਟਰੀ ਨੂੰ, ਕਿਹੜੇ ਐਸੇ ਨਾਮ ਹਨ ਜਿਨ੍ਹਾਂ ਤੋਂ ਲਾਈਨਸ ਲਈਆਂ ਜਾਂਦੀਆਂ ਹਨ, ਜਿਹੜੇ ਅਸੀਂ ਕਹਿੰਦੇ ਹਾਂ ਕਿ ਲੈਂਡਮਾਰਕ ਉੱਥੇ ਬਣਦੇ ਆ? ਜਿੱਦਾਂ ਅੰਮ੍ਰਿਤਾ ਪ੍ਰੀਤਮ ਜੀ ਸਾਰਿਆਂ ਨੂੰ ਪਤਾ ਆ, ਉਹ ਸਭ ਦੇ ਜਿਹੜੇ ਰੋਲ ਮਾਡਲ ਬਣਦੇ ਨੇ, ਉਹਨਾਂ ਦੀ ਸ਼ਾਇਰੀ ਤੋਂ ਬਹੁਤ ਲੋਕੀ ਪ੍ਰਭਾਵਿਤ ਹੁੰਦੇ ਨੇ। ਹੁਣ ਉਸੇ ਲੈਅ ਦੇ ਵਿੱਚ ਆ ਰਹੇ ਨੇ ਸੁਖਵਿੰਦਰ ਅੰਮ੍ਰਿਤ ਜੀ, ਬਹੁਤ ਸੋਹਣਾ ਲਿਖਦੇ ਨੇ, ਪਰ ਮੈਨੂੰ ਜ਼ਿਆਦਾ ਸ਼ਾਇਰੀ ਸ਼ਿਵ ਕੁਮਾਰ ਜੀ ਦੀ ਪਸੰਦ ਸੀਗੀ। ਵਾਹ ਵਾਹ। ਮੈਨੂੰ ਸ਼ਿਵ ਜੀ ਜਿਹੜੀ ਉਹਨਾਂ ਦੀ ਬਟਾਲਵੀ ਜੀ ਦੀ ਜਿਹੜੀ ਸ਼ਾਇਰੀ ਸੀ ਉਹ ਬਹੁਤ ਪ੍ਰਭਾਵਿਤ ਕਰਦੀ ਸੀਗੀ। ਆਟੇ ਦੀ ਚਿੜੀਆਂ ਕਿਤਾਬ ਮੈਂ ਉਹਨਾਂ ਦੀ ਪੜ੍ਹੀ, ਬਿਰਹਾ ਤੂ ਸੁਲਤਾਨ ਮੈਂ ਉਹਨਾਂ ਦੀ ਪੜ੍ਹੀ, ਮੈਂ ਜ਼ਿਆਦਾ ਉਹਨਾਂ ਨੂੰ ਪੜ੍ਹਿਆ। ਬਟ ਜਿਹੜੀ ਇੱਕ ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਕਵਿਤਾ ਸੀਗੀ ਮੈਨੂੰ ਬਹੁਤ ਪ੍ਰਭਾਵਿਤ ਕਰਦੀ, ਤੇ ਅੱਜ ਤੱਕ ਵੀ ਮਤਲਬ ਮੈਨੂੰ ਉਹ ਕਵਿਤਾ ਬਹੁਤ ਪਿਆਰੀ ਲੱਗਦੀ ਆ। ਅੱਜ ਆਖਾਂ ਵਾਰਿਸ ਸ਼ਾਹ ਨੂੰ, ਉੱਠ ਕੇ ਤੋਂ ਕਬਰਾਂ ਵਿੱਚੋਂ ਬੋਲ, ਤੇ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਬੋਲ।
ਇੱਕ ਜੀ। ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਬੈਣ, ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਇਹ ਮੈਨੂੰ ਕਵਿਤਾ ਬਹੁਤ ਪਿਆਰੀ ਲੱਗਦੀ ਆ। ਅਸਲ ਤੇ ਸਾਡੀਆਂ ਰੂਹਾਂ ਦੇ ਵਿੱਚ ਨਾ ਉਹ 47 ਜਿਹੜਾ ਨਾ ਹਰ ਪੰਜਾਬੀ ਦੀ ਰੂਹ ਦੇ ਵਿੱਚ ਉਹ ਵਸਦਾ ਹੈ। ਔਰ ਉਹਦੇ ਵਿੱਚ ਜਿਹੜੀ ਅਮਰਤਾ ਪ੍ਰੀਤਮ ਨੇ ਉਸ ਵੇਲੇ ਨੁਮਾਇੰਦਗੀ ਕੀਤੀ ਸੀ ਆਮ ਪੰਜਾਬੀ ਦੀ, ਉਹ ਜਿਹੜਾ ਵੀ ਪੰਜਾਬੀ ਆਏਗਾ ਉਹ ਸਾਥ ਨਾਲ ਜੁੜੇਗਾ, ਉਹ ਪੰਜਾਬੀ ਇਤਿਹਾਸ ਨਾਲ ਜੁੜੇਗਾ, ਉਹਨੂੰ ਹਮੇਸ਼ਾ ਉਹ ਯਾਦ ਰਹੇਗਾ। ਫਿਰ ਉਹਦੇ ਵਿੱਚ ਅਗਰ ਅਸੀਂ ਦੇਖਦੇ ਹਾਂ ਤੇ ਉਹਦੇ 'ਚ ਉਹ ਪੂਰੇ ਪੰਜਾਬੀ ਅੰਗ ਹੈ, ਜਿਹੜਾ ਸੈਕੂਲਰ ਪੰਜਾਬ ਹੈ ਉਸ ਨੂੰ ਮੁੱਖ ਰੱਖਦੇ ਉਹਨਾਂ ਨੇ ਕਿਹਾ ਸੀ। ਔਰ ਇਹਦੇ ਤੇ ਬਹੁਤ ਸਾਰੇ ਜਿਹੜੇ ਸਿੱਖ ਰਾਈਟਰ ਸੀ ਉਸ ਵੇਲੇ ਦੇ, ਉਹਨਾਂ ਨੇ ਇਤਰਾਜ਼ ਵੀ ਕੀਤਾ ਸੀ ਕਿ ਕਿਉਂ ਤੁਸੀਂ ਵਾਰਿਸ ਸ਼ਾਹ ਨੂੰ ਹੀ ਕਿਉਂ ਪੁਕਾਰਿਆ ਹੈ। ਸੋ ਇਹਦੇ ਪਿੱਛੇ ਵੀ ਇੱਕ ਇਹਦੇ ਤੇ ਅਸੀਂ ਕਿਤੇ ਲੰਬੀ ਗੱਲ ਕਰਾਂਗੇ, ਪੰਜਾਬੀ ਦੇ ਅੰਦਰ ਕਿ ਵਾਰਿਸ ਸ਼ਾਹ ਔਰ ਅਮਰਤਾ ਪ੍ਰੀਤਮ ਦਾ ਕਨੈਕਸ਼ਨ ਕੀ ਹੈ। ਜਾਂ ਇੱਕ ਹੋਰ ਬੜਾ ਵੱਡਾ ਕਨੈਕਸ਼ਨ ਹੈ ਕਿ ਬਾਬੇ ਨਾਨਕ ਦਾ ਔਰ ਬੁੱਲੇ ਸ਼ਾਹ ਦਾ ਕਨੈਕਸ਼ਨ ਕਿਵੇਂ ਬਣਦਾ ਹੈ। ਸੋ ਇਹ ਕਨੈਕਟੀਵਿਟੀ ਪੰਜਾਬੀਆਂ ਦੇ ਅੰਦਰ ਰਹੀ ਹੈ, ਉਹਨਾਂ ਦੀ ਰੂਹਾਂ ਦੀ ਪੁਕਾਰ ਹਮੇਸ਼ਾ ਤੋਂ ਰਹੀ ਹੈ। ਅਮਰਤਾ ਜੀ ਸਾਨੂੰ ਇਸ ਲਈ ਚੰਗੇ ਲੱਗਦੇ ਨੇ। ਤੁਸੀਂ ਸ਼ਿਵ ਦਾ ਨਾਮ ਲਿਆ ਤੇ ਪਿਛਲੇ ਦਿਨੋਂ 49ਵੀਂ ਬਰਸੀ ਸੀ ਸ਼ਿਵ ਕੁਮਾਰ ਬਟਾਲਵੀ ਦੀ। ਸ਼ਾਇਦ ਹੀ ਪੰਜਾਬੀ ਦੇ ਨਾਲ ਜੁੜਾ ਹੋਇਆ ਕੋਈ ਬੰਦਾ ਹੋਵੇ ਜਿਸ ਨੇ ਉਸ ਦਿਨ ਪੋਸਟ ਨਹੀਂ ਕੀਤੀ। ਸ਼ਿਵ ਦੀ ਕੋਈ ਨਾ ਕੋਈ ਕਵਿਤਾ, ਸ਼ਿਵ ਦਾ ਕੋਈ ਨਾ ਕੋਈ ਗੀਤ ਉਹ ਲਾਜ਼ਮੀ ਸਭ ਨੇ ਪੋਸਟ ਕੀਤਾ। ਇਸ ਤੋਂ ਅੱਗੇ ਅਸੀਂ ਟੁਰਦੇ ਹਾਂ ਤੇ ਇਹ ਦੱਸੋ ਪਲੀਜ਼ ਕਿ ਜਿਹੜੀ ਇੱਕ ਸਾਡੀ ਰਵਾਇਤ ਹੈ ਪਿਛਲੀ, ਜਿਵੇਂ ਕਿ ਮੈਂ ਬਾਬਾ ਨਾਨਕ ਦਾ ਨਾਮ ਲਿਆ, ਬਾਬਾ ਫਰੀਦ ਦਾ ਨਾਮ ਲਿਆ, ਸ਼ਾਹ ਹੁਸੈਨ ਆਉਂਦੇ ਨੇ, ਦਰਜਨਾਂ ਉਹਦੇ ਵਿੱਚ ਸ਼ਾਇਰ ਹਨ, ਇਹਨਾਂ ਨੂੰ ਪੜ੍ਹਿਆ ਜਾਂਦਾ ਹੈ ਚੜ੍ਹਦੇ ਪੰਜਾਬ ਦੇ ਵਿੱਚ ਜਾਂ ਕਿ ਬਸ ਬੁਲਾ ਦਿੱਤਾ ਗਿਆ ਹੈ? ਨਹੀਂ ਜੀ, ਬਹੁਤ ਜਿਹੜੇ ਲੋਕ ਜੁੜੇ ਹੋਏ ਨੇ, ਪੜ੍ਹਦੇ ਵੀ ਨੇ। ਤੁਸੀਂ ਹੈਰਾਨ ਹੋਵੋਗੇ, ਪਿੱਛੇ ਥੋੜਾ ਸਮਾਂ ਪਹਿਲਾਂ ਪੰਜਾਬੀ ਸੱਤ ਮੈਲਬਨ ਨੇ ਇੱਕ ਬੜੇ ਨੌਜਵਾਨ ਮੁੰਡੇ ਦੀ ਕਿਤਾਬ ਜਿਹੜੀ ਆ ਉਹ ਸਪਾਂਸਰ ਕੀਤੀ ਸੀ ਕਿ ਅਰਸ਼ਦੀਪ ਸਮਾਗ ਉਹਦਾ ਨਾਮ ਆ। ਉਹਦੀਆਂ ਕਵਿਤਾਵਾਂ, ਮੈਂ ਉਹਦੀ ਕਿਤਾਬ ਆ ਸ਼ਾਇਰਸਤਾਨ, ਤੇ ਮੈਂ ਤੁਹਾਡੇ ਨਾਲ PDF ਜ਼ਰੂਰ ਸਾਂਝੀ ਕਰਾਂਗੀ। ਜੇ ਤੁਸੀਂ ਉਹਦੀ ਕਿਤਾਬ ਪੜ੍ਹੋਗੇ ਉਹਦੇ ਵਿੱਚੋਂ ਤੁਹਾਨੂੰ ਬਾਬਾ ਬੁੱਲੇ ਸ਼ਾਹ, ਵਾਰਿਸ ਸ਼ਾਹ ਦੀ ਜਿਹੜੀ ਸ਼ਾਇਰੀ ਦਾ ਅੰਦਾਜ਼ ਤੁਹਾਨੂੰ ਨਜ਼ਰ ਆਵੇਗਾ। ਤੇ ਮੈਂ ਉਹਨੂੰ ਸਵਾਲ ਵੀ ਪੁੱਛਿਆ ਸੀ, 19 ਸਾਲ ਦਾ ਮੁੰਡਾ ਹੈ, 19 ਸਾਲ ਦੀ ਉਮਰ ਹੈ ਉਸ ਮੁੰਡੇ ਦੀ। ਮੈਂ ਉਹਨੂੰ ਜਦੋਂ ਦੀਆਂ ਮੈਂ ਕਵਿਤਾਵਾਂ ਪੜ੍ਹੀਆਂ ਤੇ ਮੈਨੂੰ ਪਤਾ ਲੱਗ ਗਿਆ ਕਿ ਇਹਦੇ ਉੱਤੇ ਬਾਬਾ ਬੁੱਲੇ ਸ਼ਾਹ ਦਾ ਤੇ ਵਾਰਿਸ ਸ਼ਾਹ ਹੋਣਾ ਦਾ ਪ੍ਰਭਾਵ ਹੈ। ਤੇ ਮੈਂ ਫਿਰ ਜਦੋਂ ਉਹਨੂੰ ਪੁੱਛਿਆ ਵੀ ਤੇਰਾ ਫੇਵਰਟ ਜਿਹੜਾ ਰਾਈਟਰ ਕੌਣ ਹੈ, ਕਿਹਨੂੰ ਪੜ੍ਹਦਾ ਹੈ, ਤੇ ਉਹਨੇ ਮੈਨੂੰ ਜਵਾਬ ਵੀ ਦਿੱਤਾ ਸੀ ਕਿ ਮੈਂ ਬਾਬਾ ਬੁੱਲੇ ਸ਼ਾਹ ਜੀ ਨੂੰ ਪੜ੍ਹਦਾ ਹੈ। ਤੇ ਤੁਸੀਂ ਸਾਖਸ਼ਾਤ ਜਿਹੜਾ ਪ੍ਰਭਾਵ ਆ ਜਦੋਂ ਕਿਤਾਬ ਪੜ੍ਹੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ, ਉਸ ਅੰਦਾਜ਼ ਦੇ ਵਿੱਚ ਉਹਨੇ ਜਿਹੜਾ ਲਿਖਿਆ ਹੋਇਆ। ਤੇ ਹੋਰ ਵੀ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਅੱਜ ਵੀ ਜਿਹੜੀ ਸਾਡੀ ਸੂਫੀਆਨਾ ਸ਼ਾਇਰੀ ਨੂੰ ਪੜ੍ਹਨਾ ਪਸੰਦ ਕਰਦੇ ਨੇ। ਬਹੁਤ ਅੱਛਾ, ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ। ਹੁਣ ਅੱਜ ਦੀ ਜਿਹੜੀ ਪੰਜਾਬੀ ਸ਼ਾਇਰੀ ਹੈ ਜਿਹਦੇ ਵਿੱਚ ਵੱਡੇ ਨਾਮ ਸੁਰਜੀਤ ਪਾਤਰ ਦਾ ਆਉਂਦਾ ਹੈ, ਬਾਬਾ ਨਜਮੀ ਦਾ ਆਉਂਦਾ ਹੈ, ਇਹਨਾਂ ਦੇ ਨਾਲ ਕਿਵੇਂ ਇੰਟਰੈਕਸ਼ਨ ਹੈ? ਕਿਆ ਇਹਨਾਂ ਦੀ ਪੋਇਟਰੀ ਵੀ ਇਸੇ ਤਰੀਕੇ ਹੀ, ਇਸੇ ਰੰਗ ਦੇ ਵਿੱਚ ਪੜ੍ਹੀ ਜਾ ਰਹੀ ਹੈ, ਜਾਂ ਉਹਨਾਂ ਤੋਂ ਮਕਬੂਲ ਹੋਈ ਹੈ ਜਿਹੜੇ ਪਿਛਲੇ ਲੋਕ ਸਨ, ਜਾਂ ਕਿ ਉਤਨੀ ਮਕਬੂਲ ਅਜੇ ਇਹਨਾਂ ਨੂੰ ਸ਼ੋਹਰਤ ਨਹੀਂ ਮਿਲ ਸਕੀ? ਨਹੀਂ ਜੀ, ਜੇ ਆਪਾਂ ਪੁਰਾਣੀ ਪੀੜ੍ਹੀ ਦਾ ਹਿਸਾਬ ਲਾਈਏ, ਜੋ ਪੁਰਾਣੀ ਪੀੜ੍ਹੀ ਵਾਸਤੇ ਬਾਬਾ ਬੁੱਲੇ ਸ਼ਾਹ ਜਾਂ ਵਾਰਿਸ ਸ਼ਾਹ ਉਹਨਾਂ ਦੀ ਪੋਇਟਰੀ ਸੀਗੀ, ਉਹੀ ਜਿਹੜੀ ਆ ਅੱਜ ਦੀ ਡੇਟ ਦੇ ਵਿੱਚ ਸੁਰਜੀਤ ਪਾਤਰ ਹੁਣੀ ਵੀ, ਦੇਖੋ ਇੱਕ ਦੂਜੇ ਦੀ ਜਗ੍ਹਾ ਤੇ ਨਹੀਂ ਲੈ ਸਕਦੇ। ਜੋ ਬਾਬਾ ਬੁੱਲੇ ਸ਼ਾਹ ਦੀ ਜਗ੍ਹਾ ਹੈ, ਜੋ ਵਾਰਿਸ ਸ਼ਾਹ ਉਹਨਾਂ ਦੀ ਜਗ੍ਹਾ ਆ, ਉਹ ਲੈਣੀ ਮੁਸ਼ਕਲ ਆ, ਬਟ ਉਹ ਉਨੇ ਹੀ ਮਕਬੂਲ ਹੋ ਰਹੇ ਨੇ। ਬਾਬਾ ਨਜਮੀ ਜੀ ਜਿਹੜੇ ਆ ਚੜ੍ਹਦੇ ਪੰਜਾਬ ਵਿੱਚ ਬਹੁਤ ਪੜ੍ਹੇ ਜਾਂਦੇ ਨੇ। ਕਈ ਥਾਵਾਂ ਤੇ ਸੀ ਜਿਹੜੀਆਂ ਪਹਿਲਾਂ, ਜਦੋਂ ਮੈਨੂੰ ਨਹੀਂ ਬਾਬਾ ਨਜਮੀ ਜੀ ਬਾਰੇ ਪਤਾ ਸੀ, ਲਾਈਨਾਂ ਮੈਨੂੰ ਬਹੁਤ ਪਸੰਦ ਹੁੰਦੀਆਂ ਸੀਗੀਆਂ ਤੇ ਮੈਂ ਲੱਭਦੀ ਰਹਿੰਦੀ ਸੀ ਕਿਹੜੇ ਸ਼ਾਇਰ ਨੇ ਲਿਖਿਆ ਨੇ। ਬੇਹਿੰਮਤੇ ਸ਼ਿਕਵੇ ਕਰਨ ਐਵੇਂ ਮੁਕੱਦਰਾਂ ਤੇ, ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਸੀਨੇ ਪਾੜ ਕੇ ਪੱਥਰਾਂ ਦੇ। ਤੇ ਜਦੋਂ ਮੈਂ ਬਾਬਾ ਨਜਮੀ ਜੀ ਨੂੰ ਪੜ੍ਹਿਆ, ਫਿਰ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਬਾਬਾ ਨਜਮੀ ਜੀ ਦੀਆਂ ਸਤਰਾਂ ਨੇ। ਤੇ ਇਹ ਬਹੁਤ, ਤੁਸੀਂ ਲਾ ਲਓ ਕਿ ਅੱਜ ਤੋਂ 7-8 ਸਾਲ ਪਹਿਲਾਂ ਬੜੀਆਂ ਮਕਬੂਲ ਹੋਈਆਂ ਸੀਗੀਆਂ ਚੜ੍ਹਦੇ ਪੰਜਾਬ ਦੇ ਵਿੱਚ। ਲੋਕੀ ਬੜਾ ਇਹ ਵਾਲਾ ਸ਼ੇਰ ਬੜਾ ਲਿਖਦੇ ਹੁੰਦੇ ਸੀਗੇ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਤੁਸੀਂ ਆਸਟ੍ਰੇਲੀਆ ਪਹੁੰਚ ਜਾਂਦੇ ਹੋ, ਉੱਥੇ ਇੱਕ ਨਵੀਂ ਤੁਹਾਡੀ ਹਯਾਤੀ ਸ਼ੁਰੂ ਹੁੰਦੀ ਹੈ, ਨਵਾਂ ਦੇਸ਼ ਹੈ, ਨਵੇਂ ਲੋਕ ਹਨ, ਬੇਸ਼ੱਕ ਉੱਥੇ ਆਪਣੇ ਵੀ ਹਨ। ਕਿਵੇਂ ਦੇਖਿਆ ਉੱਥੋਂ ਦੇ ਲੋਕਾਂ ਨੂੰ, ਉਹਨਾਂ ਦਾ ਫਿਰ ਲਿਟਰੇਚਰ ਨਾਲ ਜੁੜਿਆਪਨ ਜਿਹੜਾ ਹੈ, ਔਰ ਤੁਹਾਡਾ ਉਹਨਾਂ ਦੇ ਨਾਲ ਜੁੜਨਾ ਉਹ ਕਿਵੇਂ ਹੋਇਆ? ਇਹ ਪਲੀਜ਼ ਕੁਝ ਦੱਸੋ। ਜੀ ਬਿਲਕੁਲ, ਜਿਸ ਤਰ੍ਹਾਂ ਮੈਂ ਹੁਣੇ ਦੱਸਿਆ ਸੀ ਤੁਹਾਨੂੰ ਦਰਸ਼ਕਾਂ ਨੂੰ ਕਿ ਮੈਂ 2019 ਦੇ ਵਿੱਚ ਲਿਖਣਾ ਸ਼ੁਰੂ ਕੀਤਾ, ਤੇ ਸਾਡੇ ਆਸਟ੍ਰੇਲੀਆ ਦੇ ਤੇ ਨਿਊਜ਼ੀਲੈਂਡ ਦੇ ਸ਼ਾਇਰਾਂ ਦਾ ਇੱਕ ਗਰੁੱਪ ਆ, ਔਜ਼ੀ ਕੀਵੀ ਅਦਬੀ ਕਬੀਲਾ ਕਹਿੰਦੇ ਨੇ ਉਹਨੂੰ। ਤੇ ਇੱਕ ਭਾਜੀ ਹੁਣੀ ਮੈਨੂੰ ਜਾਣਦੇ ਸੀ, ਉਹਨਾਂ ਨੇ ਮੈਨੂੰ ਐਡ ਕਰ ਦਿੱਤਾ ਕਿ ਚੱਲ ਤੂੰ ਲਿਖਦੀ ਆ ਤੇ ਆਪਣੀਆਂ ਰਚਨਾਵਾਂ ਉਹਦੇ ਵਿੱਚ ਤੂੰ ਸਾਂਝੀਆਂ ਕਰਿਆ ਕਰ।
ਉਹਦੇ ਵਿੱਚ ਭੈਣ ਕੁਲਜੀਤ ਕੌਰ ਗਜ਼ਲ ਹੁਣੀ ਪਹਿਲਾਂ ਤੋਂ ਮੌਜੂਦ ਸੀ ਉਸ ਗਰੁੱਪ ਦੇ ਵਿੱਚ। ਠੀਕ ਉਹ ਮੇਰੀਆਂ ਕਵਿਤਾਵਾਂ ਪੜ੍ਹਦੇ ਰਹਿੰਦੇ ਹੁੰਦੇ ਸੀਗੇ, ਤੇ ਇੱਕ ਦਿਨ ਉਹਨਾਂ ਨੇ ਮੈਨੂੰ ਪਰਸਨਲ ਮੈਸੇਜ ਕੀਤਾ ਕਿ ਉਹ ਇੱਕ ਕਿਤਾਬ ਛਪਵਾਉਣ ਜਾ ਰਹੇ ਨੇ ਨਵੀਆਂ ਕਵਿਤਰੀਆਂ ਦੀ। ਜਦੋਂ ਔਰਤ ਸ਼ਾਇਰ ਹੁੰਦੀ ਹੈ ਤੇ ਮੈਨੂੰ ਤੇਰੀਆਂ ਰਚਨਾਵਾਂ ਵਧੀਆ ਲੱਗਦੀਆਂ ਤੇ ਮੈਂ ਰਚਨਾਵਾਂ ਤੇਰੀਆਂ ਉਹਦੇ ਵਿੱਚ ਪਾ ਦੇਵਾਂ। ਮੈਂ ਕਿਹਾ ਜੀ ਹਾਂਜੀ ਜ਼ਰੂਰ ਪਾ ਦਿਓ, ਮੇਰੇ ਵਾਸਤੇ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਤਾਂ ਹਜੇ ਲਿਖਣਾ ਹੀ ਸ਼ੁਰੂ ਕੀਤਾ ਹੈ ਤੇ ਕਿਸੇ ਕਿਤਾਬ ਦੇ ਵਿੱਚ ਮੇਰੀਆਂ ਜਿਹੜੀਆਂ ਕਵਿਤਾਵਾਂ ਛਪਣ। ਬਸ ਉੱਥੋਂ ਭੈਣ ਕੁਲਜੀਤ ਕੌਰ ਗਜ਼ਲ ਹੁਣਾਂ ਨਾਲ ਐਸੀ ਸਾਂਝ ਪਈ ਤੇ ਫਿਰ ਪੰਜਾਬੀ ਸੱਥ ਮੈਲਬਰਨ ਨਾਲ ਜੁੜਨ ਦਾ ਮੌਕਾ ਮਿਲਿਆ। ਪੰਜਾਬੀ ਸੱਥ ਮੈਲਬਰਨ ਦੇ ਪਲੇਟਫਾਰਮ ਦੇ ਉੱਤੋਂ ਅਸੀਂ ਬਹੁਤ ਸਾਰੇ ਜਿਹੜੇ ਸਾਹਿਤਕ ਪ੍ਰੋਗਰਾਮ ਕਰਦੇ ਹਾਂ, ਕਵੀ ਦਰਬਾਰ ਕਰਦੇ ਆ, ਇੰਟਰਨੈਸ਼ਨਲ ਕਵੀ ਦਰਬਾਰ, ਜਿਹਦੇ ਵਿੱਚ ਭਾਰਤ, ਪਾਕਿਸਤਾਨ ਤੇ ਬਾਕੀ ਸਾਰੇ ਦੇਸ਼ਾਂ ਤੋਂ ਜਿਹੜੇ ਕਵੀ ਜਿਹੜੇ ਸਾਡੇ ਨਾਲ ਜੁੜਦੇ ਨੇ। ਇਸੇ ਤਰ੍ਹਾਂ ਬਸ ਇਹ ਜਿਹੜਾ ਸਿਲਸਿਲਾ ਸ਼ੁਰੂ ਹੋ ਗਿਆ। ਕਿਸੇ ਵੀ ਸ਼ਾਇਰ ਨੂੰ ਇਹ ਕਹਿਣਾ ਕਿ ਤੁਸੀਂ ਆਪਣੀ ਕਿਹੜੀ ਗਜ਼ਲ, ਕਿਹੜੀ ਕਵਿਤਾ ਜਾਂ ਕਿਹੜੀ ਖੁੱਲੀ ਨਜ਼ਮ ਤੁਹਾਨੂੰ ਉਹ ਚੰਗੀ ਲੱਗਦੀ ਹੈ, ਯਕੀਨਨ ਜੋ ਲਿਖਦਾ ਹੈ ਉਹਦੀ ਰੂਹ ਦੇ ਵਿੱਚੋਂ ਚੀਜ਼ਾਂ ਉਹ ਕੇ ਨਿਕਲਦੀਆਂ, ਉਹਨੂੰ ਸਾਰਾ ਕੁਝ ਹੀ ਚੰਗਾ ਲੱਗਦਾ ਹੈ। ਲੇਕਿਨ ਅਗਰ ਅਸੀਂ ਸਾਡੇ ਸੁਣਨ ਵਾਲਿਆਂ ਵਾਸਤੇ ਮੈਂ ਚਾਹਾਂ ਕਿ ਤੁਸੀਂ ਕੁਝ ਆਪਣਾ ਕਲਾਮ ਜਿਹੜਾ ਹੈ, ਕੁਝ ਆਪਣੀ ਸ਼ਾਇਰੀ ਹੈ ਉਹ ਸਾਂਝੀ ਕਰੋ ਤਾਂ ਪਲੀਜ਼ ਕੋਈ 2-4 ਉਹਦੇ 'ਚ ਕੋਈ ਇੱਕ ਗਜ਼ਲ, ਇੱਕ ਨਜ਼ਮ, ਕੋਈ ਇਸ ਤਰੀਕੇ ਦਾ ਕੋਈ ਗੀਤ, ਉਹ ਪਲੀਜ਼ ਤੁਸੀਂ ਸਾਂਝਾ ਕਰੋ। ਜੀ ਬਿਲਕੁਲ। ਮੈਂ ਜਿਸ ਤਰ੍ਹਾਂ ਆਪਣਾ ਆਫ ਦਾ ਟਰੈਕ ਆਪਣੀ ਗੱਲ ਹੋ ਰਹੀ ਸੀ ਕਿ ਪੰਜਾਬੀਅਤ ਤੇ ਹੀ ਜ਼ਿਆਦਾ ਮੇਰਾ ਲਗਾਵ ਆ, ਤੇ ਜਿਹੜਾ 47 ਆ ਜਿਹੜਾ ਉਹ ਕਦੇ ਨਹੀਂ ਭੁੱਲਦਾ। ਤੇ ਸਭ ਤੋਂ ਪਹਿਲਾਂ ਜਦੋਂ ਮੈਂ 2019 ਚ ਲਿਖਣਾ ਸ਼ੁਰੂ ਕੀਤਾ ਸੀ ਤੇ ਮੈਂ ਇੱਥੋਂ ਹੀ ਸ਼ੁਰੂ ਕੀਤਾ ਸੀ 47 ਦੀ ਵੰਡ ਤੋਂ। ਮੈਂ ਪੰਜਾਬ ਸਿੰਘ ਮੇਰੀ ਜਿਹੜੀ ਕਵਿਤਾ ਦਾ ਸਿਰਲੇਖ ਸੀਗਾ ਕਿ ਕਾਸ਼ ਪੰਜਾਬ ਸਿਆਂ ਤੂੰ ਵੀ ਚਲਾਕ ਹੁੰਦਾ, ਕਾਸ਼ ਪੰਜਾਬ ਸਿਆਂ ਤੂੰ ਵੀ ਚਲਾਕ ਹੁੰਦਾ, ਸਾਰਾ ਜ਼ਮਾਨਾ ਤੇਰਾ ਚਾਕ ਹੁੰਦਾ, ਦਿੱਲੀ ਬੈਠੀ ਹੁੰਦੀ ਬਣ ਕੇ ਬਿੱਲੀ, ਤੇਰੇ ਹੀ ਸਿਰ ਤਾਜ ਹੁੰਦਾ। ਕਾਸ਼ ਪੰਜਾਬ ਸਿਆਂ ਤੂੰ ਕਿਤੇ ਚਲਾਕ ਹੁੰਦਾ, 47 ਵਿੱਚ ਪਿੱਠ ਤੇਰੀ ਤੇ ਨਾ ਵਾਰ ਹੁੰਦਾ, 47 ਵਿੱਚ ਪਿੱਠ ਤੇਰੀ ਤੇ ਨਾ ਵਾਰ ਹੁੰਦਾ, ਚੜਦਾ ਲਹਿੰਦਾ ਪਰਿਵਾਰ ਅੱਜ ਤੇਰੇ ਨਾਲ ਹੁੰਦਾ। ਅੰਮ੍ਰਿਤਸਰ ਲਾਹੌਰ ਵਿੱਚ ਖੁੱਲਾ ਵਪਾਰ ਹੁੰਦਾ, ਨਨਕਾਣੇ ਦੀ ਭੋਏ ਦਾ ਸੱਚ ਜਾਣੇ ਤੂੰ ਹੀ ਹੱਕਦਾਰ ਹੁੰਦਾ। ਕਾਸ਼ ਪੰਜਾਬ ਸਿਆਂ ਤੂੰ ਕਿਤੇ ਚਲਾਕ ਹੁੰਦਾ। ਵਾਹ ਵਾਹ ਵਾਹ। ਕਾਸ਼ ਪੰਜਾਬ ਸਿਆਂ, ਜੀ ਸ਼ੁਕਰੀਆ। ਕਾਸ਼ ਪੰਜਾਬ ਸਿਆਂ ਤੂੰ ਵੀ ਚਲਾਕ ਹੁੰਦਾ, ਹਰੀ ਕ੍ਰਾਂਤੀ ਦੇ ਨਾਂ ਤੇ ਤੇਰੀਆਂ ਨਸਲਾਂ ਲਈ ਜ਼ਹਿਰ ਨਾ ਤਿਆਰ ਹੁੰਦਾ, ਮੁੱਲ ਬਣਦਾ ਆਪਣੀਆਂ ਫਸਲਾਂ ਦੇ ਤੂੰ ਆਪੇ, ਤੇ ਤੇਰੇ ਪਾਣੀਆਂ ਦਾ ਕੋਈ ਹੋਰ ਨਾ ਹੱਕਦਾਰ ਹੁੰਦਾ। ਇਹ ਅੰਨਦਾਤਾ ਕਦੇ ਵੀ ਨਾ ਕਰਜ਼ਦਾਰ ਹੁੰਦਾ, ਜੇ ਕਿਤੇ ਪੰਜਾਬ ਸਿਆਂ ਤੂੰ ਚਲਾਕ ਹੁੰਦਾ। ਵਾਹ 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 ਵਾਹ। ਸ਼ੁਕਰੀਆ। ਕਾਸ਼ ਪੰਜਾਬ ਸਿਆਂ ਤੂੰ ਚਲਾਕ ਹੁੰਦਾ, 84 ਵਿੱਚ ਤੇਰੇ ਪੁੱਤਾਂ ਦੀਆਂ ਲਾਸ਼ਾਂ ਦਾ ਨਾ ਵਪਾਰ ਹੁੰਦਾ, 84 ਵਿੱਚ ਤੇਰੇ ਪੁੱਤਾਂ ਦੀਆਂ ਲਾਸ਼ਾਂ ਦਾ ਨਾ ਵਪਾਰ ਹੁੰਦਾ, ਲਾਵਾਰਿਸ ਲਾਸ਼ਾਂ ਨੂੰ ਲੱਭਦਾ ਲੱਭਦਾ ਗੁੰਮ ਨਾ ਖਾਲੜਾ ਸਰਦਾਰ ਹੁੰਦਾ, ਤੇਰੇ ਸਿੰਘਾਂ ਦਾ ਨਾਂ ਨਾ ਕਾਲੀ ਸੂਚੀ 'ਚ ਤਿਆਰ ਹੁੰਦਾ, ਤੇ ਤੇਰੇ ਜਾਇਆਂ ਦਾ ਵਸੇਬਾ ਅੱਜ ਨਾ ਸਮੁੰਦਰੋਂ ਪਾਰ ਹੁੰਦਾ। ਕਾਸ਼ ਪੰਜਾਬ ਸਿਆਂ ਤੂੰ ਕਿਤੇ ਚਲਾਕ ਹੁੰਦਾ। ਆਹਾ ਵਾਹ ਵਾਹ ਵਾਹ। ਸ਼ੁਕਰੀਆ ਜੀ ਸ਼ੁਕਰੀਆ। ਕਾਸ਼ ਪੰਜਾਬ ਸਿਆਂ ਤੂੰ ਚਲਾਕ ਹੁੰਦਾ, ਕਾਸ਼ ਕਿਤੇ ਤੇਰੇ ਦਾਅਵੇਦਾਰਾਂ ਵਿੱਚ ਇਖਲਾਕ ਹੁੰਦਾ, ਅੱਜ ਇਹ ਖੇਤੀ ਬਿੱਲ ਨਾ ਪਾਸ ਹੁੰਦਾ, ਨਸ਼ਿਆਂ ਦਾ ਵਗਦਾ ਦਰਿਆ ਸੁੱਕ ਕੇ ਖਾਕ ਹੁੰਦਾ, ਕਾਸ਼ ਕਿਤੇ ਮੇਰਾ ਪੰਜਾਬ ਸਿਓ ਚਲਾਕ ਹੁੰਦਾ, ਕਾਸ਼ ਕਿਤੇ ਸਾਡਾ ਪੰਜਾਬ ਸਿਓ ਚਲਾਕ ਹੁੰਦਾ। ਜੀ ਸ਼ੁਕਰੀਆ। ਵਾਹ ਵਾਹ। ਇਹ ਤਾਂ ਤੁਸੀਂ ਪੂਰਾ ਪੰਜਾਬ ਨਾਮਾ ਲਿਖ ਦਿੱਤਾ ਜਿਹੜਾ ਅੱਜ ਹਰ ਪੰਜਾਬੀ ਦੇ ਦਿਲ ਦੀ ਹੂਕ ਹੈ ਕਿ ਪੰਜਾਬ ਨੂੰ ਜਿਵੇਂ ਉਹ ਦੇਖਦਾ ਹੈ, ਇੱਕ ਹਸਾਸ ਸ਼ਾਇਰ, ਇੱਕ ਹਸਾਸ ਲਿਖਾਰੀ, ਇੱਕ ਹਸਾਸ ਸੇਵਕ, ਉਹਨੂੰ ਇਹੀ ਕੁਝ ਨਜ਼ਰ ਆਉਂਦਾ ਹੈ। ਉਹ ਫਿਰ ਇਹ ਦੇਖਦਾ ਹੈ ਕਿ ਕਾਸ਼ ਇਹ ਪੰਜਾਬ ਦੇ ਨਾਲ ਨਾ ਹੁੰਦਾ। ਉਹ ਫਿਰ ਇੱਕ ਖਾਹਿਸ਼ ਦਾ ਇਜ਼ਹਾਰ ਕਰਦਾ ਹੈ ਕਿ ਕਾਸ਼ ਮੈਨੂੰ ਮੇਰਾ ਉਹ ਪੰਜਾਬ ਮਿਲਦਾ ਜਿਹਦੇ ਵਿੱਚ ਸਾਰੇ ਦੁਖਾਂਤ ਨਾ ਹੁੰਦੇ। ਬਹੁਤ ਸੋਹਣਾ ਲੱਗੇ ਤੁਹਾਡੀ ਇਹ ਕਵਿਤਾ, ਬਹੁਤ ਅੱਛਾ ਲੱਗਾ ਇਹ ਸੁਣ ਕੇ।